ਇਹ ਜੀ ਇੱਕ ਹਵੇਲੀ ਦੇ ਵਿੱਚ ਬਜ਼ੁਰਗ ਨੇ ਜਿਹੜੇ ਆਪ ਹੀ ਪੱਠੇ ਆਪਣੇ ਜਾਨਵਰਾਂ ਨੂੰ ਪਾ ਰਹੇ ਨੇ ਔਰ ਉਮਰ ਇਹਨਾਂ ਦੀ 102 ਸਾਲ ਹੈ। ਅੰਦਰ ਜਾਂਦੇ ਆ ਤੇ ਇਹਨਾਂ ਨਾਲ ਕਰਨੇ ਆ ਬੜੀਆਂ ਮਿੱਠੀਆਂ ਪੁਰਾਣੀਆਂ 1947 ਤੋਂ ਪਹਿਲਾਂ ਦੀਆਂ ਔਰ 1947 ਤੋਂ ਬਾਅਦ ਦੀਆਂ ਗੱਲਾਂ। ਵੀਡੀਓ ਨਾਲ ਤੁਸੀਂ ਜੁੜੇ ਰਹੋ। ਇਹ ਜਨਾਬ ਆ ਗਈ ਇਹਨਾਂ ਦੀ ਹਵੇਲੀ ਤੇ ਅਸੀਂ ਜਾ ਕੇ ਬਜ਼ੁਰਗਾਂ ਨਾਲ ਅੱਜ ਕਰਾਂਗੇ ਪਿਆਰੀਆਂ ਮਿੱਠੀਆਂ ਗੱਲਾਂ ਤੇ ਬਜ਼ੁਰਗਾਂ ਨੂੰ ਪੁੱਛਾਂਗੇ ਉਸ ਦੌਰ ਦੀਆਂ ਗੱਲਾਂ ਜਦੋਂ 1947 ਤੋਂ ਪਹਿਲਾਂ ਹਿੰਦੂ ਸਿੱਖ ਮੁਸਲਮ ਸਾਰੇ ਇਕੱਠੇ ਰਹਿੰਦੇ ਸਨ। ਤੇ ਵੀਡੀਓ ਨਾਲ ਤੁਸੀਂ ਜੁੜੇ ਰਹੋ, ਠੀਕ ਹੈ ਨਾ। ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਚਾਚਾ ਜੀ ਕੀ ਹਾਲ ਏ? ਅੱਜ ਵੇਖ ਲਓ ਮੈਂ ਤੁਹਾਨੂੰ ਫਿਰ ਫੜ ਲਿਆ। ਮੈਂ ਕਿਹਾ ਚਾਚਾ ਪੱਠੇ ਪਾਉਂਦਾ ਹੋਣਾ ਉੱਥੇ ਤੇ ਰੰਗੇ ਹੱਥ ਜਾ ਕੇ ਫੜਨੇ ਆ। ਚਾਚੇ ਆਰਾਮ ਨਾਲ ਨਹੀਂ ਬਹਿਣਾ ਹੈ। ਸਾਰੀ ਉਮਰ ਕੀਤੇ ਜੇ ਤੇ ਨਹੀਂ ਬੈਠਾ ਜਾਂਦਾ ਆਰਾਮ ਨਾਲ। ਵਾਹ ਜੀ ਵਾਹ, ਸਾਡੇ ਬਜ਼ੁਰਗ ਜੀ ਅੱਲਾਹ ਤਾਲਾ ਨੇ ਜ਼ਿੰਦਗੀ ਰੱਖੇ। ਬਜ਼ੁਰਗ ਆਂਦੇ ਹੁੰਦੇ ਨੇ ਕਿ ਮੰਜੀ ਤੇ ਬਹਿ ਕੇ ਨਾ ਤੇ ਗਏ। ਕਿਉਂ ਚਾਚਾ? 100 ਸਾਲ ਇਨਸ਼ਾਅੱਲਾ ਹੋ ਗਿਆ ਨਾ, 100 ਤੋਂ ਵੱਧ। ਤੇ ਅਗਰ ਥੋੜਾ ਜਿਹਾ ਮੈਨੂੰ ਵਾਹ ਲਓ ਸਹੀ, ਮੱਝਾਂ ਦੇ ਕੋਲ ਚਲੀਏ ਹਲਾ ਉੱਠ ਕੇ ਤੇਰਾ ਉੱਠਵਾ ਥੋੜਾ ਜਿਹਾ। ਤੁਹਾਡੇ ਬਈ ਡੇਰਾ ਤੇ ਵੇਖੀ ਨਾ ਚਾਚਾ ਜੀ ਦਾ ਸਾਰਾ। ਲੋ ਜੀ ਅਸੀਂ ਹੁਣ ਆਪਣਾ ਚਾਚੇ ਮੁਹੰਮਦ ਹੋਰਾਂ ਦਾ ਡੇਰੇ ਤੇ ਆਏ ਆ ਤੇ ਇਹ ਜਨਾਬ ਨਾਲੇ ਵੇਖਦੇ ਆ ਵੀ ਟੋਕਾ ਕਿੱਥੇ ਲਾਇਆ ਜੇ। ਟੋਕਾ ਕਿੱਥੇ ਲਾਇਆ ਜੇ? ਚਲੋ ਉਧਰ ਜ਼ਰਾ ਚੱਲੀਏ। ਇਹਦੇ ਅਗਲੇ ਪਾਸੇ ਲੋ ਜੀ ਇਹ ਨੇ ਝੋਟੀਆਂ, ਠੀਕ ਹੈ ਨਾ ਚਾਚਾ? ਪਛਾਣਦੀਆਂ ਨੇ ਤੁਹਾਨੂੰ? ਆਹੋ। ਵਾਹ ਜੀ ਵਾਹ, ਮਾਲਕ ਜੋ ਆ ਮਾਲਕ ਜੀ ਆ। ਬਾਕੀ ਮਾਲਕਾਂ ਨਹੀਂ ਪਛਾਣਦੇ, ਕਿਹਨੂੰ ਪਛਾਣਦੇ? ਜਾਨਵਰ ਪਛਾਣ ਬੜੀ ਰੱਖਦਾ। ਬੜੀ ਟੋਕਾ ਕਿੱਥੇ ਲਾਇਆ ਜੇ? ਆਪ ਸਾਹਮਣਾ। ਲੋ ਜੀ ਇਹ ਤੁਸੀਂ ਕੈਮਰੇ 'ਚ ਵੇਖ ਸਕਦੇ ਹੋ, ਇਹ ਲੱਗਾ ਇਹਦਾ ਟੋਕਾ ਬਿਜਲੀ ਵਾਲਾ ਤੇ ਇਹ ਨਾਲ ਖਲੋਤੀ ਹੈ ਥ੍ਰੈਸ਼ਰ ਮਸ਼ੀਨ। ਇਸ ਤਰ੍ਹਾਂ ਹੀ ਗੱਲ ਚਾਚਾ ਜੀ। ਹਾਂ ਤੇ ਇਹ ਜਿਹੜੇ ਜਾਨਵਰ ਨੇ ਜੀ, ਕਿਹੜਾ ਇਹਨਾਂ 'ਚ ਦੁੱਧ ਕਿਹੜਾ ਦਿੰਦਾ? ਵੱਲੋਂ ਹੋਲਾ ਥੋੜਾ ਜਿਹਾ। ਦੋਵੇਂ ਕਿਹੜੀਆਂ? ਇੱਕ ਆ ਤੇ ਇੱਕ ਆ। ਤੇ ਤੁਸੀਂ ਧਾਰ ਤੇ ਨਹੀਂ ਕੱਢਦੇ ਆਪੀ? ਨਹੀਂ, ਉਂਝ ਕੱਢੀ ਹੈ ਬਥੇਰੀ। ਸਾਰੀ ਮੈਂ ਧਾਰੀ ਕੱਢੀ ਆ, ਹੁਣ ਨਹੀਂ ਨਿਕਲੀ। ਪਰ ਉਹਨਾਂ ਦੇ ਪੱਠੇ ਜਿਹੜੇ ਸਹੀ। ਇਹ ਕੀ ਪੱਠਾ ਕੀ ਪਾਇਆ ਦੇ ਵਿੱਚ ਇਹਨਾਂ ਨੂੰ? ਤੂੜੀ ਤੇ ਛਟਾਲਾ। ਜਾਨਵਰ ਵੈਸੇ ਕਿਹੜਾ ਪੱਠਾ ਚਾਚਾ ਸ਼ੌਕ ਨਾਲ ਖਾਂਦਾ? ਇਹੋ ਛਟਾਲਾ ਤੇ ਤੂੜੀ। ਅੱਛਾ। ਤੇ ਬਾਕੀ ਚਰੀ ਬਾਜਰਾ ਜਿਹਨੂੰ ਹਰਾ ਹੁੰਦਾ ਉਹਦੇ ਵਿੱਚ ਤੂੜੀ ਪਾ ਲੈਣ, ਵਿੱਚ ਹਰਾ ਪਾ ਲੈਣ ਚਰੀ ਦਾ। ਅੱਛਾ। ਤੇ ਇਹ ਜਦੋਂ ਕਮਾਦ ਲੱਗਦੇ ਸਨ ਤੇ ਆਗਾਂ ਦੀਆਂ ਮੁੱਢੀਆਂ ਵੀ ਕੁਤਰ ਕੇ ਪਾਈ ਦੀਆਂ ਹੁੰਦੀਆਂ ਤੇ ਉਹ ਵੀ ਸ਼ੌਕ ਨਾਲ ਖਾਂਦਾ ਜਾਨਵਰ? ਖਾ ਛੱਡਦੇ ਆ। ਅੱਛਾ ਸਹੀ ਹੈ। ਤੇ ਚਾਚਾ ਟਰੈਕਟਰ ਚਲਾਇਆ ਕਿ ਨਹੀਂ ਆਪੀ ਤੁਸੀਂ? ਥੋੜਾ ਜਿਹਾ ਚਲਾਇਆ। ਉਂਝ ਆਉਂਦਾ ਚਲਾਉਣਾ? ਨਹੀਂ ਹੁਣ ਪਲ ਨਹੀਂ ਉਂਝ ਪੁਰਾਣਾ। ਪੁਰਾਣਾ। ਅੱਛਾ। ਲੋ ਜੀ ਸਾਡੇ ਨਾਲ ਐ ਸਿਰਫ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੀ ਮਾਸ਼ਾਅੱਲਾ ਉਮਰ ਤਕਰੀਬਨ 100 ਸਾਲ ਹੋ ਚੁੱਕੀ ਹੈ ਤੇ ਇਹਨਾਂ ਨਾਲ ਕਰਨੀਆਂ ਥੋੜੀ ਜਿਹੀਆਂ ਗੱਲਾਂ ਪਿਆਰ ਮੁਹੱਬਤ ਦੀਆਂ। ਚਾਚਾ ਜੀ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਨਾਂ ਹੈ ਪੂਰਾ ਆਪਣਾ? ਨੂਰ ਮੁਹੰਮਦ। ਵਾਲਦ ਸਾਹਿਬ ਦਾ ਨਾਂ? ਇਲਮਦੀਨ। ਦਾਦਾ ਜੀ ਦਾ ਨਾਂ? ਬਾਨਾ। ਤੇ ਪਿੰਡ ਹੈ ਕਿਹੜਾ? ਪਾਗਲੀਆਂ। ਤੇ ਇਹਦੇ ਚਫੇਰੇ ਕੋਈ 5-4 ਪਿੰਡਾਂ ਦੇ ਨਾਂ ਦੱਸੋ ਹਵਾਲਾ। ਚਫੇਰੇ ਖੁਰਪਾ, ਸਾਂਗਰਪੁਰ, ਮੱਟੇ ਕੇ, ਲੱਪੇ ਵਾਲੀ ਤੇ ਪੁਰਾਣੇ ਪਸੂਰ ਦੇ ਕੋਲ ਕਿਆ ਪਿੰਡੀ, ਉਹਦਾ ਨਾਮ ਭੁੱਲ ਗਿਆ। ਰਾਮ ਕੇ। ਅੱਛਾ। ਤੇ ਇਹ ਜਿਹੜਾ ਆਪਣਾ ਪਿੰਡ ਏ ਇਹ ਆਪਣਾ 47 ਤੋਂ ਪਹਿਲਾਂ ਇੱਥੇ ਕੋਈ ਰਹਿੰਦੇ ਸਨ ਹਿੰਦੂ ਸਿੱਖ ਵੀ? ਇਹਨਾਂ ਪਿੰਡਾਂ 'ਚ ਮੈਂ ਲੁੱਟ ਕੀਤੀ ਹੈ। ਕਿਹੜੇ ਪਿੰਡਾਂ 'ਚ? ਇਹ ਖੁਰਪਾ, ਹੂੰ। ਮੁੰਡਕੇ, ਅੱਛਾ। ਮਜਕੇ, ਹੂੰ। ਪੁਲਵਾਣਾ। ਸਿੱਖਾਂ ਦੇ ਪਿੰਡ ਸਨ? ਹਾਂ। ਤੇ ਜਦੋਂ 47 ਹੋਈ ਤੇ ਤੁਹਾਡੀ ਉਮਰ ਕਿੰਨੀ ਕੁ ਸੀ? ਉਦੋਂ 25, 26, 27 ਤੱਕ ਸੀ। ਵਾਹ ਜੀ ਵਾਹ। ਜਦੋਂ ਹਿੰਦੂ ਗਏ ਨੇ ਨਾ, ਸਾਡੇ ਮਰੇ ਨੈਤ ਚਾਟਣ ਦਾ ਸੀ ਜੱਲੇ ਦਾ ਪਿਓ ਪੁੱਤਰ। ਉਹ ਮੇਰੇ ਨਾਲ ਕੋਈ ਵੱਡਾ ਸੀ। ਉਹ ਅਗਲੇ ਸਾਲ ਹਿੰਦੂ ਤੁਰ ਗਏ ਤੇ ਅਗਲੇ ਸਾਲ ਉਹਦਾ ਵਿਆਹ ਹੋਇਆ। ਉਹਨੂੰ ਅਗਲੇ ਸਾਲ ਫੇਰ ਉਸੇ ਬਾਰ 'ਚ ਮੇਰਾ ਹੋਇਆ।
ਅੱਛਾ ਉਂਝ 47 ਤੋਂ ਬਾਅਦ ਉਂਝ ਹੋਇਆ। ਹਾਂ ਤੇ ਇਹਦਾ ਮਤਲਬ ਤੁਹਾਡੀ 100 ਤੋਂ ਉੱਤੇ ਹੀ ਹੈ ਉਮਰ, ਫਿਰ ਕੋਈ 2 ਸਾਲ ਹੈ ਨਾ। ਨਹੀਂ ਉੱਤੇ ਵੇਖਿਆ। ਤੇ ਤੁਸੀਂ, ਮੈਂ ਵੇਖਿਆ ਇੱਥੇ ਆਇਆ ਵਾਂ, ਤੁਸੀਂ ਮਾਸ਼ਾਅੱਲਾ ਪੱਠੇ ਛੱਟੇ ਡੰਗਰਾਂ ਨੂੰ ਪਾਉਂਦੇ ਹੋ ਪਏ। ਹਾਂ ਪਾਉਂਦੇ ਹੀ ਹੁੰਦੇ ਨੇ ਪੱਠੇ ਛੱਟੇ। ਆਹੋ ਤੇ ਪੱਠੇ ਹੁਣ ਅੱਜ ਕੱਲ ਕਾਹਦੇ ਨਾਲ ਕੁਤਰਦੇ ਨੇ? ਟੋਕੇ ਨਾ। ਕਿਹੜਾ ਟੋਕਾ, ਬਿਜਲੀ ਵਾਲਾ? ਹਾਂ ਤੇ ਤੁਸੀਂ ਆਪਣਾ ਕਿਹੜਾ ਕਿਹੜਾ ਦੌਰ ਵੇਖਿਆ ਪੱਠੇ ਕੁਤਰਨ ਵਾਲਾ ਪਹਿਲਾਂ ਸਭ ਤੋਂ? ਸਭ ਤੋਂ ਪਹਿਲਾਂ ਹੀ ਟੋਕਾ ਮੁੰਡੀ ਆ ਮੁੱਢੀ ਨਾਲ ਕੁੱਟਨੇ, ਜਿਹੜਾ ਭੁਗਤਾ ਹੁੰਦਾ। ਆ ਬੁਗਦਾ ਥੱਲੇ ਮੁੰਡੀ ਕਰਨੀ ਹੈ, ਉੱਤੇ ਰੱਖ ਕੇ ਤੇ ਕੁਤਰੀ ਜਾਣੇ, ਪਰਾਂ ਕਰੀ ਜਾਣੇ। ਫੇਰ ਆਈ ਹੈ ਭਈ ਟੋਕੇ ਨਿਕਲੇ ਨੇ, ਇੱਕ ਜਣਾ ਹੇਠ ਲੱਗਾ ਨੇ, ਇੱਕ ਜਣਾ ਉਤਰਿਆ ਲੱਗਾ ਨੇ, ਕੁਤਰੇ ਨੇ। ਫੇਰ ਉਹ ਵੀ ਮੁੱਕਾ। ਢੱਗੇ ਵਾਲਾ ਹੋਏ, ਢੱਗੇ 2 ਜੋਣੇ, ਉਹ ਵੀ ਕੁਤਰੇ ਨੇ। 2 ਢੱਗੇ ਜੋੜੇ ਜਾਂ ਇੱਕ ਜੋੜ ਪਜਾਰਾ ਬਣਾ ਕੇ। ਤੇ ਹੁਣ ਬਿਜਲੀ? ਆ ਹੁਣ ਬਿਜਲੀ। ਹਾਲ ਸ਼ਲ ਵਾਇਆ? ਆਹੋ ਕਿੰਨਾ ਕੁ ਵਾਇਆ? ਕਿਦੋਂ ਕੁਆਰਿਆ ਹੁੰਦੇ ਸ਼ੁਰੂ ਹੋ ਗਏ ਸੋ? ਮੈਂ ਐਡਾ ਕੁ ਸਾਡੇ ਨੂੰ ਪਿਓ ਨਾਲ ਜੰਗੀ ਫੜੀ, ਐਡਾ ਕੁ। ਉਹਨੇ ਮੈਨੂੰ ਆਖਣਾ ਹੁੱਕਾ ਲੈ ਆਈ। ਮੈਂ ਹੁੱਕਾ ਲੈ ਕੇ ਜਾਣਾ, ਅਤੇ ਉਹਨੇ ਮੈਨੂੰ ਆਖਣਾ ਇੱਥੋਂ ਫੜ ਜੰਗੀ ਜਰਾ, ਐਂ ਕਰ ਐਂ ਕਰ ਆ ਕਰ। ਉਹਨੇ ਫਿਰ ਮੈਨੂੰ ਹੌਲੀ ਹੌਲੀ ਜਾਚ ਆ ਗਈ। ਤੁਹਾਡੀ ਕੌਮ ਕਿਹੜੀ ਹੈ? ਗੋਂਦਲ। ਜੱਟ ਗੋਂਦਲ। ਹਾਂ ਤੇ ਭਾਗਨੀਆਂ ਪਿੰਡ 'ਚ ਕੋਈ ਸਿੱਖਾਂ ਦਾ ਘਰ ਹੈ ਸੀ? ਨਹੀਂ ਹਿੰਦੂ ਝੂਰ? ਆ ਉਹ ਹੈ ਸਰ ਦੋਵੇਂ। ਕੀ ਨਾਂ ਸੀ ਉਹਨਾਂ ਦੇ? ਇੱਕ ਨਾ ਘਸੀਟਾ, ਇੱਕ ਨਾ ਸੌਣ। ਅੱਗੋਂ ਉਹਨਾਂ ਦੇ ਮੁੰਡੇ ਰਾਮਾ, ਸਾਗੋ, ਹੋਰ ਵੀ ਹੈ ਨਹੀਂ, ਪਰ ਉਹਨਾਂ ਦਾ ਚੇਤਾ ਭੁੱਲ ਕੇ ਮੈਨੂੰ ਦੂਸਰੂ ਦਾ ਚੇਤਾ ਹੈ। ਤੁਹਾਡਾ ਕੋਈ ਯਾਰ ਵੀ ਹੈ ਸੀ ਉਹ ਹਮ ਉਮਰ? ਆਹੋ ਨਹੀਂ ਹਮ ਉਮਰ ਹੈ ਸਰ। ਉਹ ਸੀ ਮੌਲਿਆਂ ਦਾ ਅਹਿਮਦ। ਅੱਛਾ ਠੀਕ ਹੈ। ਉਹ ਹੈ ਸੀ। ਤੇ ਇਹ ਜਿਹੜੇ ਹਿੰਦੂਆਂ ਦੇ ਘਰ ਸਨ, ਇਹਨਾਂ ਦਾ ਕੰਮ ਕੀ ਸੀ? ਇਹਨਾਂ ਦੁਕਾਨਾਂ ਪਾਈਆਂ। ਤੇ ਇਹ ਦੁਕਾਨਾਂ ਕਾਹਦੀਆਂ ਸਨ? ਇਸ ਵੇਲੇ ਮਿੱਟੀ ਦੀ ਕੋਠੇ ਬਣਾ ਕੇ ਬਣਾਈ। ਨਹੀਂ ਤੇ ਵਿੱਚ ਸੌਦਾ ਕੀ ਸੀ? ਸੌਦਾ ਇਹੋ ਜਿਹੜਾ ਵਿਕਦਾ ਹੈ, ਲੂਣ ਮਿਰਚਾਂ? ਆਲੂ ਮਿਰਚਾਂ। ਅੱਛਾ ਸਹੀ ਹੈ। ਤੇ ਵਰਤੇਵਾ ਚੰਗਾ ਸੀ ਇਹਨਾਂ ਦਾ? ਆਹ ਠੀਕ ਹੋ ਗਿਆ। ਤੇ ਚਾਚਾ ਜੀ ਤੁਸੀਂ ਇਹ ਮੈਨੂੰ ਦੱਸੋ ਕਿ ਤੁਹਾਡਾ ਵਿਆਹ 47 ਤੋਂ ਬਾਅਦ ਹੋਇਆ, ਹਾਂ ਕਿੱਥੇ ਹੋਇਆ, ਕਿਹੜੇ ਪਿੰਡ? ਉਹ ਬਾਰਡਰ ਦੇ ਵਿੱਚ 4 ਵਾਰ। 4 ਵਹਿ ਗਿਆ। ਹਾਂ ਅਖੀਰ ਦਾ ਪਿੰਡ ਉਹ ਹੀ ਹੈ। ਤੇ ਕੀ ਪੈਂਟ ਸ਼ਰਟ ਪਾ ਕੇ ਗਏ ਹੋ? ਨਹੀਂ ਉਹਨੂੰ ਪੈਨਸ਼ਨ ਤਹਿਮਤੀ ਬਣ ਕੇ ਗਏ। ਹੁਣ ਚੇਤਾ ਕੀ ਪਾਇਆ ਸੀ, ਕਿਹੋ ਜਿਹਾ ਰੰਗ ਸੀ ਕਿਟਾਮਤ ਦਾ ਜਾਂ ਕੁੜਤੇ ਦਾ? ਇਹ ਨਹੀਂ ਹੁਣ ਚੇਤਾ ਰਿਹਾ। ਅੱਛਾ ਨਹੀਂ ਮੈਂ ਵੀ ਉਦਾਂ ਤੇ ਉਹ ਤਰੀਕ ਦਾ ਵੀ ਨਹੀਂ ਪਤਾ ਕਿ ਕਿਹੜੀ ਨਾ ਠੀਕ ਸੀ ਕੋਈ, ਇਹ ਗੱਲ ਕੋਈ ਨਹੀਂ। ਸਾਲਗਿਰਾ ਸੂਲਗਿਰਾ ਨਹੀਂ ਮਨਾਉਂਦੇ ਫਿਰ? ਹਾਂ ਅੱਛਾ। ਤੇ ਜੰਜ ਕਿੰਨੀ ਕੁ ਗਈ ਸੀ? ਗਏ ਹੈ 30-35 ਵਜੇ। ਕਿਸ ਤਰ੍ਹਾਂ ਗਏ ਹਨ? ਘੋੜੀਆਂ ਦੇ ਤੇ ਟਾਗਿਆਂ ਦੇ। ਟਾਂਗਾ ਹੁੰਦਾ ਸੀ ਉਦੋਂ? ਹਾਂ ਟਾਂਗਾ ਹੁੰਦਾ ਹੈ। ਤੇ ਉਹ ਆਉਂਦੇ ਵਾਪਸੀ ਕਾਹਦੇ ਤੇ ਆਏ ਫਿਰ? ਉਹਨਾਂ ਦੇ ਤੇ ਵਹੁਟੀ? ਉਹ ਡੋਲੇ 'ਚ ਡੋਲੇ ਦੇ ਵਿੱਚ, ਹਾਂ ਬਿਲਕੁਲ ਸਹੀ। ਤੇ ਉਹ ਡੋਲਾ ਚੁੱਕਦੇ ਕਿੰਨੇ ਬੰਦੇ ਹੁੰਦੇ ਸਨ? 4 ਥੱਕਦੇ ਨਹੀਂ ਹਨ? 4 ਬੰਦੇ ਹੁੰਦੇ ਹਨ, ਥੱਕਦੇ ਨਹੀਂ ਹਨ। 40 ਪੈਗ ਤੁਰਾਉਂਦੇ ਸਾਹ ਲਿਆ। ਤੇ ਤੁਸੀਂ ਕਦੀ ਇੱਥੋਂ ਆਪਣੇ ਪਿੰਡ ਪੈਦਲ ਵੀ ਗਏ ਹੋ ਉੱਥੇ ਸਹੁਰੇ ਪਿੰਡ? ਸਹੁਰੇ ਪਿੰਡ ਇੱਕ ਵਾਰੀ ਸਾਹ ਦਿਹਾੜੀ ਦੋਏ ਦੀ ਪੱਤਕ ਪਿੰਡ ਆ ਗਿਆ। ਅੱਛਾ ਦੋਏ ਜੀ ਪੈਦਲ ਗਏ ਤੇ ਸ਼ਾਮ ਨੂੰ ਵਾਪਸ ਵੀ ਆ ਗਏ? ਉਹਨੂੰ ਲੈਣ ਗਿਆ ਤੇ ਮੈਂ ਉਹਦੇ ਨਾਲ ਪੈਦਲ ਬੁੱਢੀ ਨੂੰ ਲੈ ਕੇ ਤੁਰ ਆਇਆ। ਤੇ ਕਿੰਨਾ ਕੁ ਪੈਂਡਾ ਬਣਦਾ? 12 ਕੋ। 12 ਕੋ। ਅੱਛਾ ਠੀਕ ਹੈ। ਤੇ ਉਦੋਂ ਚਾਚਾ ਜੀ ਖੇਡਾਂ ਕਿਹੜੀਆਂ ਹੁੰਦੀਆਂ ਸਨ? ਤੁਸੀਂ ਕੁਆਰੇ ਜਦੋਂ ਹੁੰਦੇ ਹੋ? ਖਿਜੂ ਟੋਲੇ ਖੇਡਦੇ ਆ। ਫੁੱਟਬਾਲ ਕ੍ਰਿਕਟ ਨਹੀਂ ਹੁੰਦਾ? ਆਹ ਨਹੀਂ ਇਹ ਮਗਰੋਂ ਨਿਕਲਿਆ। ਠੀਕ ਹੈ। ਤੇ ਹਾਲ ਕਿੰਨੇ ਵਜੇ ਨਿਕਲਦੇ ਹੋ ਲੈ ਕੇ? ਸਰਗੀ। ਤੇ ਉੱਠਣਾ ਕਿਸ ਤਰ੍ਹਾਂ? ਅਲਾਰਮ ਲਾ ਕੇ? ਨਹੀਂ ਅੱਲਾ ਜਾਗੋ ਆ ਜਾਂਦੀ ਸੀ ਉਸ ਵੇਲੇ ਰੱਬੋਂ ਹੀ? ਰੱਬੋਂ ਹੀ। ਤੇ ਸਾਰੇ ਉੱਠ ਕੇ ਬਾਹਰ ਡੈ ਪਏ, ਉੱਠ ਪੈਂਦੇ 12 ਵਾਰੀ ਸਾਰਾ ਪਿੰਡ ਹੀ ਉੱਠ ਪੈਂਦਾ ਸੀ। ਅੱਛਾ ਤਕਰੀਬਨ ਸਾਡੇ ਪਿੰਡ ਜੋਗਾਂ ਕਿੰਨੀਆਂ ਹੁੰਦੀਆਂ ਵੱਡੀਆਂ ਜੋਗਾਂ ਜਿਹੜੀਆਂ ਨੇ ਤੁਸੀਂ ਵੇਖੀਆਂ ਨੇ? ਇੱਕ ਤੇ ਤੁਹਾਡੀ ਜੋਗ ਹੋਏਗੀ ਨਾ ਢੱਗਿਆਂ ਦੀ? ਨਹੀਂ 2 ਜੋਗਾ। ਅੱਛਾ ਅੱਛਾ ਅੱਛਾ। 2 ਜੋਗਾ ਪਿਓ ਮੇਰਾ
ਤੇ ਮੈਂ 20 ਸਾਲ ਇਕੱਠਾ ਲਵਾਇਆ। ਓਏ ਹੋਏ ਹੋਏ, ਵਾਹ ਜੀ ਵਾਹ। ਚਾਚਾ ਇਲਮਦੀਨ ਹੈ ਨਾ। ਹਾਂ, ਤੇ ਹੋਰ ਪਿੰਡ ਤੁਹਾਡੇ ਮਹੱਲੇ ਜੋਗਾ ਕਿਹਦੀਆਂ ਹੁੰਦੀਆਂ ਸਨ ਉਦੋਂ? ਕਿਹੜੇ ਟੱਬਰ ਦੀਆਂ ਹੁੰਦੀਆਂ ਸਨ? ਬਾਠਾਂ ਦੀਆਂ, ਠੀਕ ਹੈ। ਰਹਿਮਤ ਅਹਿਮਦ ਤੇ ਜਲੇ ਗਈਆਂ। ਅੱਛਾ। ਉੱਧਰੋਂ ਉਹ ਸਨ ਹੈਦਰ ਬੇਗ, ਫੱਜੂ, ਅੱਛਾ, ਨੂਰੇ ਕੇ, ਠੀਕ ਹੈ। ਉੱਧਰੋਂ ਬੇਲੀ ਵਾਲੇ, ਠੀਕ ਹੈ। ਸਾਰੇ ਹੀ ਉਹਨਾਂ ਕੋਲ ਗਲੀ ਦਾ ਟੱਬਰ ਸੀ, ਉਹ ਸਾਰੇ ਹੀ ਦੋ ਦੋ ਹਰ ਵਾਲੇ ਆ। ਹੂੰ। ਭਲਵਾਨ ਵਾਲੀ ਉਹ ਇੱਕੋ ਇੱਕ ਵਾਲੇ ਆ। ਤੇ ਉਹ ਕਿਆ ਹੀ ਨਾ, ਤੇ ਖੂਹ ਕਿੰਨੇ ਖੂਹ ਹੁੰਦੇ ਹਨ ਪਿੰਡ 'ਚ? ਪਿੰਡ 'ਚ ਖੂਹ ਕੋਈ ਵੀ ਨਹੀਂ। ਆਹ ਵੱਖਰਿਆ ਹੋ ਕੇ ਇੱਥੇ ਲਵਾਇਆ ਹੈ। ਅੱਛਾ। ਤੇ ਉਹਦੇ 'ਚ ਪਾਣੀ ਜਿਹੜਾ ਨਾ ਘੜੀ ਤੋਂ ਵਾਹਣਾ ਢਗਾ ਤੇ ਮੁੱਕ ਜਾਣਾ ਨੇ ਫੇਰ ਲੋਡੇ ਜੋਣਾ। ਸਾਰਾ ਪਿੰਡ ਇੱਥੋਂ ਪਾਣੀ, ਪਹਿਲਾਂ ਮਸੀਤ ਵਾਲੀ ਖੂਹੀ ਨਹੀਂ, ਉੱਥੋਂ ਪਾਣੀ ਖੜਦੇ ਹਨ। ਹੂੰ। ਤੇ ਫੇਰ ਸਣੇ ਡੰਗਰਾਂ ਹੀ ਪਾਣੀ ਖੂਹੀਆਂ 'ਚੋਂ ਡਾਇਆ। ਸਹੀ ਹੈ। ਤੇ ਫਿਰ ਇਹ ਹਲ ਲਵਾਇਆ ਸੀ ਤੇ ਇੱਥੋਂ ਵੀ ਨਾ ਦੋਏ ਵੇ ਢੱਗਾ ਚੋਣਾ। ਸਾਰਾ ਪਿੰਡ ਪਾਣੀ ਵੀ ਭਰਦਾ ਸੀ ਤੇ ਡੰਗਰਾਂ ਨੂੰ ਵੀ ਲੋਕੀ ਜਾਂਦੇ ਆ। ਤੇ ਇਹ ਹੁਣ ਜਾਨਵਰ ਤੁਹਾਂ ਰੱਖੇ ਨੇ, ਕੋਈ ਦੁੱਧ ਸ਼ੁੱਧ ਦਿੰਦੀ ਹੈ ਮੱਝਾਂ ਗਾਈਆਂ ਵਿੱਚ? ਆਹ ਦਿੰਦੀਆਂ 2 ਮਹੀਆਂ। ਵਾਹ ਜੀ ਵਾਹ। ਦੋਸਤੋ, ਇਹ ਚਾਚੇ ਜੀ ਨੇ ਆਹ ਡੇਰੇ ਤੇ ਆ ਕੇ ਇਹਨਾਂ ਨਾਲ ਗੱਲਾਂ ਛੱਲਾਂ ਕੀਤੀਆਂ ਨੇ, ਤੇ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ।